ਨਹੀਂ ਚੌਧਰੀ ਕੀ ਤੂੰ ਰੋਜ਼ ਦਾ ਆਣਾ ਵੇਚਣਾ ਤੇ ਕੋਈ 10 ਨੂੰ ਬੀਜੇ ਤੈਨੂੰ ਪੱਕ ਲੈਂਦੇ ਕੋਈ 20 ਉਹ ਵਿੱਚੋਂ ਰੱਖ ਲਾਂਗੇ। ਨਹੀਂ ਯਾਰ ਉਹ ਨਾ ਬੀਤ ਰੱਖ ਲਾਂ ਤੇ ਉਹ ਦੂਸਰੇ ਆਲੂਆਂ ਚ। ਅੱਛਾ ਮੇਰਾ ਇਰਾਦਾ ਵੀ ਆਹ ਜਿਹੜਾ ਪਲਾਟ ਹੈ ਨਾ ਹਾਂ ਇਹ ਪੱਟ ਕੇ ਤੇ ਕਣਕ ਬੀਜ ਲਈਏ। ਅੱਛਾ ਤੇ ਕੀ ਤੇਰਾ ਕੀ ਮਸ਼ਵਰਾ? ਇਹ ਦਿਨ ਹੈਗੇ ਨੇ ਕਿਉਂਕਿ ਕਣਕ ਹੈਗੀ, ਕਣਕ ਵਾਸਤੇ ਜਗ੍ਹਾ ਛੱਡੀ ਇਹਦੇ ਨਹੀਂ ਚ ਸੀ। ਬੀਜ ਨਹੀਂ ਰੱਖਣਾ। ਨਹੀਂ ਇਹਦੇ ਬੀਜ ਨਹੀਂ ਰੱਖਣਾ, ਬੀਜ ਮੈਨੂੰ ਹੌਲਾ ਮਲੂਮ ਹੁੰਦਾ ਹੈ। ਅੱਛਾ ਉਹ ਦੂਸਰਾ ਜਿਹੜਾ ਪਲਾਟ ਨਾ ਉਤਲਾ ਤੇ ਮੈਨੂੰ ਲੱਗਦਾ ਮੋਟੇ ਵੀ ਕੋਈ ਨਹੀਂ ਹੋਏ ਏਡੇ। ਪੱਟ ਕੇ ਵੇਖ ਲੈਨੇ ਆ, ਫਿਰ ਇਹਦਾ ਕਿਸੇ ਨਾਲ ਸੌਦਾ ਮਾਰੀਏ। ਅੱਛਾ ਹਾਂ ਸੌਦਾ ਤਾਂ ਹੁਣ ਵੇਖਦੇ ਪਏ ਆਲੂ ਪੱਟ ਕੇ ਵੇਖਾਂ ਭਲਾ ਇੱਥੋਂ ਪੱਟ ਹਾਂ ਇਹਦਾ ਰੇਟ ਰੂਟ ਕੀ ਚੱਲਦਾ ਪਿਆ? ਚਿੱਟੇ ਦਾ ਹਾਂ ਰੱਤਾ ਰਾਤੀ ਵੇਖਿਆ 2200 ਨੂੰ ਠੀਕ ਮੋੜ 2200 ਨੂੰ ਬੋਰੀ, 2200 ਤੋੜਾ 2200 ਨੂੰ ਤੋੜਾ ਤੇ ਰੇਟ ਤਾਂ ਸਹੀ ਹੈ ਫਿਰ ਹਾਂ ਕਿ ਨਹੀਂ? ਠੀਕ ਨਹੀਂ ਠੀਕ ਹੈ ਰੇਟ ਤਾਂ। ਆਲੂ ਅਗਰ ਨਿਕਲੇ ਨਾ ਹਾਂ ਤੇ ਦਵਾਈ ਫਿਰ ਵੀ ਤੈਨੂੰ ਲਾਈ ਸਾਰਾ ਕੁਝ ਹੀ ਲਾਇਆ ਤੇ ਦਵਾਈ ਲਾ ਕੇ ਘੇਰਿਆ ਬੀ ਨੂੰ। ਦਵਾਈ ਲਾ ਕੇ ਘੇਰਿਆ ਤੇ ਇਹ ਕੱਲ ਇਹ ਮੁੰਡੇ ਨੇ ਸਪਰੇਅ ਕੀਤੀ ਆ, ਦੇਖਦਾ ਪਿਆ ਅੱਛਾ ਪਾਊਡਰ ਦੇਸਦਾ ਪਾਊਡਰ ਉੱਤੇ ਇਹ ਪੱਤਿਆਂ ਜੰਮਿਆ ਤੇ ਅੱਛਾ ਜਿੱਥੋਂ ਆਦੇ ਮੈਂ ਤੁਹਾਨੂੰ ਪੱਟ ਕੇ ਵਿਖਾ ਦੇਣਾ ਤੇ ਕਰੋ ਫੋਨ ਜ਼ਰਾ, ਫਿਰ ਬੁਲਾਓ ਬੰਦਿਆਂ ਨੂੰ। ਹੈ ਹਾਂ ਮੈਂ ਕਰਨਾ ਇੱਥੋਂ ਪੱਟਾਂ ਕੋਈ ਲੇਬਰ ਨੂੰ ਬੁਲਾਈਏ ਪਹਿਲੇ। ਲੇਬਰ ਨੂੰ ਨਾ ਬੁਲਾਓ, ਹਾਂ ਆਪਾਂ ਇਹ ਨਾ ਖਲੇ ਵੇਚਣੇ ਨੇ। ਖਲੇ ਵੇਚਣੇ ਵਪਾਰੀ ਨਾਲ ਗੱਲ ਕਰੀਏ। ਵਪਾਰੀ ਨਾਲ ਗੱਲ ਕਰੀਏ। ਅੱਛਾ ਹਾਂ ਚਲੋ ਮੈਂ ਲੇਬਰ ਵਾਲਾ ਬੜਾ ਸਿਆਪਾ ਯਾਰ, ਲੇਬਰ ਇਕੱਠੀ ਕਰਨੀ ਪੈਦੀ ਤੇ ਫਿਰ ਆ ਇੱਥੋਂ ਆ ਪਟੇ ਨਾਲ ਵੱਲ ਲੈ ਕਰੀ ਮੇਰੇ ਸਾਹਮਣੇ ਇਧਰੋਂ ਆ ਨਾ ਪੱਟਾਂ। ਨਹੀਂ ਆ ਪੱਟ ਤੂੰ ਨਿੱਕੀ ਵੱਲ ਪੱਟ ਕੇ ਵੇਖੀ ਦੀ ਪਹਿਲੇ। ਅੱਛਾ ਹਾਂ ਜੇ ਨਿੱਕੀ ਵੱਲ ਥੱਲੇ ਆਲੂ ਹੋਵੇ ਤਾਂ ਫਿਰ ਸਮਝੋ ਵੱਡੀਆਂ ਥੱਲੇ ਵੀ ਹੁੰਦਾ ਹੈ। ਨਹੀਂ ਮਾਸ਼ਾਅੱਲਾ ਠੀਕ ਹੈ। ਐਵੇਂ ਨਹੀਂ ਤੁਸੀਂ ਆਖੇ ਜਾਂਦੇ ਹੈ ਇਹ ਵੱਲਾਂ ਆ ਬਿਲਕੁਲ ਮਾੜੀ ਵੱਲ ਹੈ। ਹਾਂ ਨਹੀਂ ਠੀਕ ਹੈ ਕੰਮ। ਕਿੰਨੇ ਦਾਣੇ ਨਿਕਲੇ ਨੇ? ਦਾਣੇ ਹੁਣੇ ਵੇਖ ਲੈਣੇ ਲੈ ਨਹੀਂ ਆ ਠੀਕ ਬਣ ਗਿਆ ਸਾਈਜ਼। ਇੱਕ ਆ ਦਾਣਾ ਨਿਕਲਿਆ ਮਤਲਬ ਆ 20 ਸਾਈਜ਼ ਤੋਂ ਨਿਕਲ ਗਏ ਸਾਰੇ ਹੈ। ਆ ਕੀ ਲੱਗਿਆ ਤੂੰ ਤਾਂ ਨਾ ਦਵਾਈ ਲਾ ਕੇ ਘੇਰਿਆ? ਦਵਾਈ ਤਾਂ ਲਾਈ ਇਹਨੂੰ, ਅੱਛਾ ਪਤਾ ਨਹੀਂ ਹੁਣ ਕਿਉਂ। ਅੱਛਾ ਮੌਸਮ ਅਸਲ ਵਿੱਚ ਨਵੀਂ ਨੂੰ ਮੇਰੇ ਹੀ ਨਾ। ਅੱਛਾ ਹੁਣ ਤੁਹਾਡਾ ਕੀ ਮਸ਼ਵਰਾ ਵੀ ਆਪਾਂ ਆ ਪੱਟੀਏ ਕਿ? ਮੇਰਾ ਤੇ ਇਰਾਦਾ ਬਣਦਾ ਪਿਆ ਤੋੜੇ ਮੰਗਾ ਲਈਏ, ਉਹਨਾਂ ਵੀ ਆਪਾਂ ਨੂੰ ਵੱਢ ਕੇ ਪੈਸੇ ਦੇਣੇ। ਸਹੀ ਹੈ। ਜੇ ਚਾਰਾਂ ਨੇ ਘਟ ਜਾਣ ਤੇ ਵਪਾਰੀ ਆ ਕੇ ਰੋ ਕੇ ਵਿਖਾ ਦਿੰਦੇ। ਗੱਲ ਤਾਂ ਤੁਹਾਡੀ ਸਹੀ ਤੇ ਹੈ। ਫਿਰ ਆਪਾਂ ਨੂੰ ਸ਼ਰਮੋ ਕੀ ਸ਼ਰਮੇ ਛੱਡਣਾ ਪੈਂਦਾ ਵੀ ਡੇਰੇਦਾਰੀ ਵਾਲਾ ਹਿਸਾਬ ਹੁੰਦਾ। ਅੱਛਾ ਇੱਕ ਹੋਰ ਗੱਲ ਹੈਗੀ ਹੈ, ਮੇਰਾ ਪ੍ਰੋਗਰਾਮ ਹੈ ਵੀ ਆਪਾਂ ਨਾ ਪੱਟ ਕੇ ਤੇ ਇਹਨੂੰ ਨਾ ਤੋੜਾ ਭਰ ਕੇ ਵੇਖੀਏ ਵੀ ਕਿੰਨੀ ਖੇਲੀ ਤੇ ਤੋੜਾ ਪੈਂਦਾ। ਆ ਅੰਦਾਜ਼ਾ ਹੋ ਜਾਂਦਾ ਵੀ ਕਿੰਨੇ ਤੋੜੇ ਨਿਕਲਦੇ। ਇਹ ਵੀ ਠੀਕ ਹੈ। ਤੇ ਫਿਰ ਤੁਸੀਂ ਜੇ ਆਖੋ ਤੇ ਆਪਾਂ ਇਹਨੂੰ ਕੱਚੇ ਨੂੰ ਪੱਟ ਦਿਆਂਗੇ। ਨਹੀਂ ਤੇ ਇਧਰ ਤਾਂ ਸਿਮਲਾ ਛਾਂ ਛੂ ਰਹੀ ਹੈ ਤੇ ਇਧਰ ਤਾਂ ਸੋਹਣੇ ਹੌਲੇ ਨੇ ਤੇ ਫਿਰ ਉਧਰੋਂ ਪੱਟੀਏ ਫਿਰ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਵੀ ਫਿਰ ਇਧਰੋਂ ਤਾਂ ਤੋੜਾ ਘਣੀ ਥਾਂ ਤੋਂ ਨਿਕਲਿਆ ਫਿਰ ਤੁਸੀਂ ਮੈਨੂੰ ਤੋੜੇ ਥੋੜੇ ਨਿਕਲਦੇ। ਧੁੱਪੇ ਪੱਟੀਏ ਨਾ। ਮੈਂ ਇਸ ਵਜ੍ਹਾ ਤੋਂ ਆਂਦਾ ਸਾਂ ਇਹ ਨਾ ਹੋਵੇ ਵੀ ਆਪਾਂ ਕੱਲ ਨੂੰ ਆਪਾਂ ਨੂੰ ਕਿਸੇ ਨੂੰ ਵੇਚਣੇ ਪੈਣ ਤੂੰ ਆਖਣ ਵੀ ਤੁਸੀਂ ਵਿੱਚੋਂ ਸਾਰੇ ਪੱਟਦੇ ਫਿਰੇ। ਹਾਂ ਚਲੋ ਇੱਕ ਮਨੋਂ ਪੱਟ ਲੈਂਦੇ, ਇੱਕ ਸਾਈਡ ਤੋਂ ਪੱਟ ਲੈ। ਚਲੋ ਆ ਖੇਲ ਪੱਟ ਠੀਕ ਹੈ ਤੇ ਫਿਰ ਵਪਾਰੀ ਨਾਲ ਕਰਨਾ ਗੱਲ ਹੈ। ਤੇ ਤੁਸੀਂ ਇੱਥੇ ਚੁਗੀ ਹੋ, ਮੁੰਡੇ ਨੂੰ ਬੁਲਾਵਾਂ ਮੈਂ? ਆਹ ਮੁੰਡੇ ਨੂੰ ਬੁਲਾਓ। ਲੈ ਮਾਸ਼ਾਅੱਲਾ ਸਹੀ ਠੀਕ ਹੈ ਯਾਰ। ਫੜੇ ਨਾ ਆਲੂ ਪਰ ਲੈ ਮਣ। ਓਏ ਕਿਉਂ ਬਈ ਆ ਆਲੂ ਫੜੇ ਮਾਦ ਪੂਰਾ ਮੇਰਾ ਪੁੱਤਰ ਆ ਫੜੇ ਆ ਪਰ ਆਲੂ ਫੜੇ ਨਾ ਆ ਫੜ ਆ ਤੂੰ ਜਰਾਬਾਂ ਲਾ ਦੇਵੇਂ ਆ ਇੱਥੇ ਆਉਣਾ ਸੀ ਤੇ ਸਾਰੀਆਂ ਹੁਣੇ ਖਰਾਬ ਹੋ ਜਾਣ। ਜਰਾਬਾਂ ਲਾ ਕੇ ਆ ਚੱਲ ਤੂੰ ਰਹਿਣ ਨਹੀਂ ਦੇ ਯਾਰ। ਇੱਧਰ ਉਹ ਆਲੂ ਤਾਂ ਫਾੜੇ ਕਰੀ ਉਹ ਪਰਲੇ ਮਣੇ ਪਿਆ ਅਗਲੇ ਹੈਲੋ। ਨਹੀਂ ਮਾਸ਼ਾਅੱਲਾ ਸਾਈਜ਼ ਠੀਕ ਹੈ ਸਾਰਾ। ਨਹੀਂ ਨਾ ਲਾਏ ਰਹਿਣ ਦੇ ਗੱਲ ਸਿਆਣੀ ਕੀਤੀ। ਹੈਲੋ ਜੀ ਹਾਂਜੀ ਮੈਂ ਹੁਣ ਪੱਟੀ ਆਵਾਂ? ਆ ਤੂੰ ਪੱਟ ਤੇ ਮੈਂ ਚੋਗਣਾ ਬੱਚਾ ਰਹਿਣ ਦੇ। ਉਹ ਪਲਣਾ ਹੁੰਦਾ ਉਹਨਾਂ ਫਿਰ ਤੈਨੂੰ ਪਤਾ ਇਸ ਟਾਈਮ। ਚਲੋ ਆ ਮਾਸ਼ਾਅੱਲਾ ਲੈ ਬੜਾ ਹੀ ਜ਼ਬਰਦਸਤ ਸੋਹਣੇ ਪਾ ਲੱਗਦੇ ਨਾ ਕੋਈ ਯਾਰ। ਖੋਇਆ ਆ ਬੜਾ ਕਿਹੜਾ ਆਲੂ? ਕਿਹੜਾ ਵੀ? ਇਹ ਲੇਜ਼ੀ ਲੇਡੀ ਰਜੀਟਾ। ਅੱਛਾ ਹਾਂ ਇਹ ਪੈਪਸੀ ਜਿਹੜੀ ਤੁਸੀਂ ਜਿਹੜਾ ਤੁਸੀਂ ਦੂਸਰਾ ਉਹ ਤਾਂ ਚੁੱਕ ਜਿਹੜੇ ਲੇਜ਼ ਖਾਈ ਦੇ ਜਿਹੜਾ ਤੁਸੀਂ ਲੇਜ਼ ਦੀ ਖਾਂਦੇ ਨੇ ਚਿਪਸ ਇੰਦੀ ਬਣਦੀ ਜੀ। ਵਾਹ ਇਹਨੂੰ ਐਲਆਰ ਵੀ ਆਂਦੇ ਲੇਡੀ ਰਜੀਟਾ। ਹੁਣ ਤੁਸੀਂ ਇਹਨਾਂ ਨੂੰ ਚੁਗੀ ਆਓ ਤੇ ਮੈਂ ਪੱਟੀ ਆਣਾ ਹੈ। ਤੇ ਇਹ ਜਿਹੜਾ ਨਾ ਇੱਥੇ ਆ ਮਾਸ਼ਾਅੱਲਾ ਸਹੀ ਕੰਮ ਆ। ਥੋੜੇ ਜਿਹੇ ਪਾ ਕੇ ਤੇ ਜ਼ਿਮੀਂਦਾਰਾਂ ਨਾਲ ਗੱਲ ਜੇ ਕਰੀਏ ਨਾ ਤੇ ਜ਼ਿਮੀਂਦਾਰਾਂ ਦਾ ਹੈ ਮੰਦਾ ਲਿਖਾ ਹੀ। ਤੇ ਮੰਦਾ ਲਿਖਾ ਤਾਂ ਆਪੇ ਹੋ ਜਾਣਾ ਵੀ ਜਦੋਂ
ਜਦੋਂ ਆਲੂ ਬੀਜਣੇ ਹੋਣ ਹਾਂ ਉਦੋਂ 130 ਰੁਪਏ ਵੀ ਜ਼ਿਮੀਂਦਾਰ ਨੂੰ ਲੈਣੇ ਪੈਂਦੇ ਨੇ, ਹਾਂ। ਤੇ ਜਦੋਂ ਵੇਚਣੇ ਹੋਣ ਉਦੋਂ ਖਾਲੀ 30 ਰੁਪਏ ਵਿਕਦੇ। ਖਾਲੀ 30 ਰੁਪਏ ਵੇਚਦੇ ਨੇ। ਤੇ ਡੀਏਪੀ ਕਿੰਨੀ ਮਹਿੰਗੀ ਹੋ ਗਈ, ਯੂਰੀਆ ਕਿੰਨੀ ਮਹਿੰਗੀ ਹੋ ਗਈ, ਤੇ ਅੱਗੋਂ ਜਿਹੜੀ ਮੁੰਜੀ ਹੈ ਉਹ ਦਿਨੋਂ ਦਿਨ 100 ਰੁਪਏ ਰੇਟ ਉਹਦਾ ਘਟਦਾ ਆਉਂਦਾ। ਸੁਪਰ ਮੁੰਜੀ ਜਿਹੜੀ ਪਿਛਲੇ ਸਾਲ 8000 ਨੂੰ ਮਣ ਵਿਕੀ ਨਾ, ਉਹਦਾ ਪਤਾ ਜੀ ਚੌਧਰੀ ਸਾਹਿਬ ਇਸ ਟਾਈਮ ਕੀ ਰੇਟ ਹੈ? ਹਾਂਜੀ 4600 ਰੁਪਏ ਤੇ 4800 ਤੇ ਰੁਪਏ। ਉਹ ਜ਼ਿਮੀਂਦਾਰਾਂ ਨੇ ਰੱਖ ਲਈ ਹੋਣੀ ਵਿਚਾਰਿਆਂ ਨੇ ਕੋਈ, ਹੈ ਆਹੋ ਤੇ ਉਹ ਮਾਰੇਗਾ ਥਾਂ ਤੇ। ਤੇ ਇਹ ਹੁਣ ਉਹ ਰੇਟ ਬਣਾਉਂਦੇ ਜਦੋਂ ਛੈਲਰ ਵਾਲੇ ਕੋਲ ਚਲੀ ਗਈ। ਬਸ ਉਦੋਂ ਜ਼ਿਮੀਂਦਾਰਾਂ ਨੇ ਲੈ ਕੇ ਖਾਣੇ ਨੇ ਨਾ, ਜ਼ਿਮੀਂਦਾਰਾਂ ਜਦੋਂ ਲੈ ਕੇ ਖਾਣਾ ਕੁਛ। ਅੱਛਾ ਮੈਂ ਹਿਸਾਬ ਹੀ ਲਾਇਆ ਇੱਕ ਹਾਂ ਵੀ ਹਮੇਸ਼ਾ ਮਿਡਲ ਮੈਨ ਹੀ ਕਮਾਉਂਦਾ, ਹਾਂ ਜ਼ਿਮੀਂਦਾਰ ਵਿਚਾਰਾ ਰਹਿ ਜਾਂਦਾ ਭੁੱਖੇ ਦਾ ਭੁੱਖਾ ਹੀ। ਅੱਛਾ ਸ਼ਹਿਰ ਚ ਨਾ ਲੋਕ ਇਹ ਸੋਚਦੇ ਨੇ ਵੀ ਜ਼ਿਮੀਂਦਾਰ ਨੇ ਸਟਾਕ ਕਰ ਲਿਆ ਤੇ ਜ਼ਿਮੀਂਦਾਰ ਨਾਲ ਬੜੇ ਮਾਰਨ ਵਾਲੇ ਆ ਨੇ, ਬੜੇ ਤੇ ਮੈਨੂੰ ਹੀ ਦੇ ਦਿਓ ਆ। ਮੈਂ ਪੜਨਾ ਮੋਟੇ ਪੇ ਨਿਕਲਦੇ। ਤੁਸੀਂ ਬਰਕਤ ਵਾਲੇ ਹੱਥ ਲਾਉਂਦੇ ਪੈ ਜੀ। ਅੱਛਾ ਉਹਦੇ ਵਿੱਚ ਪਤਾ ਜੀ ਕੀ ਹੈ, ਹਾਂ ਤੁਸੀਂ ਮੁੰਜੀ ਦੀ ਫਸਲ ਵੇਖ ਲਈ ਨਾ ਹਾਂ ਵੀ ਉਹਦਾ ਕੀ ਹਾਲ ਹੋਇਆ ਪਿਆ। ਤੇ ਮਕਈ ਦੀ ਫਸਲ ਇਹਨਾਂ ਦਿਨਾਂ ਵਿੱਚ ਅਗਰ ਸੀਜ਼ਨ ਦੇ ਵਿੱਚ ਹੁੰਦਾ ਸੀ ਨਾ 1500 ਰੁਪਏ ਰੇਟ, ਹਾਂਜੀ ਤੇ ਇਹਨਾਂ ਦਿਨਾਂ ਵਿੱਚ ਮੱਕੀ ਦਾ ਆ ਕੇ ਰੇਟ ਜਿਹੜਾ ਨਾ ਦਸੰਬਰ ਚ ਆ ਕੇ ਹਾਂਜੀ ਉਹ 2800 3000 ਹੋ ਜਾਂਦਾ ਸੀ। ਐਵੇਂ ਗੱਲ ਹੀ। ਤੇ ਹੁਣ ਐਸਾ ਬੜਾ ਕੀ ਰੇਟ ਹੈ ਹੂੰ ਮੱਕੀ ਦਾ 1300 1200 1400 1500 ਇਹ ਰੇਟ ਹੈ। ਤੇ ਮੈਂ ਜਿਹੜੇ ਠੇਕੇ ਵਧਾਉਂਦੇ ਪੈਣ ਨਾ ਜ਼ਿਮੀਂਦਾਰ, ਹਾਂਜੀ ਇਹਨਾਂ ਨੂੰ ਮੇਰਾ ਪੈਗਾਮ ਹੈ, ਇਹ ਸੋਚ ਸਮਝ ਕਰ ਲੈਣਾ। ਇਹ ਆਲੂ ਇਹ ਜਿਹੜੀ ਮਕਈ ਜਿਹੜੀ ਨਵੀਂ ਆਉਣੀ ਨਾ, ਜਿਹੜੀ ਹੁਣ ਲੱਗਣੀ ਦਸੰਬਰ ਜਨਵਰੀ ਚ, ਹਾਂਜੀ ਉਹ 1100 ਮਣ ਵਿਕਣੀ ਇਹ ਹੈ। ਠੇਕੇ ਕੌਣ ਵਧਾਉਂਦਾ ਪਿਆ? ਇਹ ਠੇਕੇ ਅਸੀਂ ਵਧਾਣੇ ਪਏ। ਹਾਂ ਤੇ ਤੁਸੀਂ ਸੋਚੋ ਨਾ, ਜਿਹੜੇ ਹਾਂ 2-2 ਲੱਖ ਰੁਪਇਆ ਠੇਕਾ ਹੈ, ਹਾਂਜੀ 2 ਲੱਖ ਰੁਪਇਆ ਠੇਕਾ ਕੱਢ ਕੇ ਬਾਕੀ ਕੀ ਬਚਦਾ? ਤੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਗੁੱਸਾ ਨਾ ਕਰ ਲੈਣਾ ਆਪਣੀ ਗੱਲ ਤੋਂ, ਲੈ ਗੁੱਸਾ ਨਾ ਕਰ ਲੈਣ। ਉਹਨਾਂ ਨਾਲ ਸਾਡਾ ਰੇਟ ਘਟਾਈ ਖੜੇ ਨੇ। ਰੇਟ ਕੀ ਘਟਾਈ ਖੜੇ ਨੇ? ਆਪਣੀਆਂ ਜ਼ਮੀਨਾਂ ਨਹੀਂ ਆਪਦੀਆਂ ਹੈਗੀਆਂ। ਗੱਲ ਹੈ ਨਾ ਜਿਹੜੀ ਮੈਰਿਟ ਤੇ ਕਰਨੀ ਚਾਹੀਦੀ, ਮੈਰਿਟ ਤੇ ਗੱਲ ਕਰਨੀ ਚਾਹੀਦੀ। ਅਸੀਂ ਜ਼ਮੀਨਾਂ ਨਹੀਂ ਠੇਕੇ ਤੇ ਦਿੰਦੇ। ਹੁਣ ਦੱਸੋ ਵੀ ਜਿਹੜਾ 2.5 ਲੱਖ ਠੇਕਾ ਜਾਂ 2 ਲੱਖ ਠੇਕਾ ਜਾਂ ਪੌਣੇ 2 ਲੱਖ ਠੇਕਾ ਭਰ ਕੇ ਹਾਂਜੀ ਤੇ ਇਹ 1200 ਮਕਈ ਵੇਚ ਕੇ ਪੂਰੇ ਹੋ ਜਾਂਦੇ? ਬਿਲਕੁਲ ਨਹੀਂ, ਨੁਕਸਾਨ ਹੈ ਸਾਰਾ। ਦੂਸਰੀ ਇੱਕ ਹੋਰ ਤੁਹਾਨੂੰ ਗੱਲ ਦੱਸ ਦਿਆਂ ਚੌਧਰੀ ਸਾਹਿਬ, ਹਾਂਜੀ ਜਿਹੜਾ ਆਲੂ ਹੈ ਨਾ, ਹਾਂਜੀ ਆਲੂ ਆਲਮੀ ਸਤ੍ਹਾ ਤੇ ਪਿੱਟਦਾ ਪਿਆ, ਇਹਨੂੰ ਮਾਰ ਪੈਂਦੀ ਪਈ। ਇੰਡੀਆ ਦੇ ਵਿੱਚ ਇਹਦਾ ਰੇਟ ਹੀ ਨਹੀਂਗਾ। ਮੈਂ ਕੱਲ ਪਰਸੋਂ ਵੇਖਿਆ ਇੰਡੀਆ ਵਿੱਚ ਜ਼ਿਮੀਂਦਾਰ ਹੈਰੋ ਫੇਰਦੇ ਪਏ ਆਲੂਆਂ ਨੂੰ, ਤਵੇ ਮਾਰੀ ਜਾਂਦੇ ਸੀ। ਜਦ ਛੋਟਾ ਆਲੂ ਸੀ ਨਾ, ਪਾਕਿਸਤਾਨ ਨਾਲੋਂ ਵੀ ਹਾਲਾਤ ਖਰਾਬ ਨੇ। ਹਾਂਜੀ ਉੱਥੇ 300-350 ਦਾ ਤੋੜਾ ਵਿਕਦਾ ਵਾ ਸਵਾ ਮਨ ਦਿੱਲੀ। ਅਮੂਮਨ ਵੇਖਿਆ ਅਗਰ ਕਿਸੇ ਜ਼ਿਮੀਂਦਾਰ ਨੂੰ ਨਹੀਂ ਸਮਝ ਆਉਂਦੀ ਪਈ ਹਾਂਜੀ ਤਾਂ ਦਿੱਲੀ ਮੰਡੀ ਦੇ ਰੇਟ ਚੈੱਕ ਕਰ ਲਵੇ। ਨਈ ਦਿੱਲੀ ਮੰਡੀ ਹੈ ਨਾ ਉਹਨਾਂ ਦੀ, ਹਾਂਜੀ ਉਹਦੇ ਰੇਟ ਚੈੱਕ ਕਰ ਲਵੇ। ਅੱਗੇ ਸਬਜ਼ੀਆਂ ਲਾਈ ਦੀਆਂ ਨਾ, ਹਾਂਜੀ ਹੁਣ ਵੀ ਆਪਾਂ ਅਲਹਮਦੁਲਿਲਾ ਲਾਈਆਂ ਨੇ, ਹਾਂਜੀ ਲੇਕਿਨ ਸਬਜ਼ੀਆਂ ਚੋਂ ਜ਼ਿਮੀਂਦਾਰ ਨੂੰ ਕੋਈ ਖਾਤਰ ਖਾ ਮੁਨਾਫਾ ਨਹੀਂ ਸੀ ਹੁੰਦਾ। ਹਾਂਜੀ ਮਤਲਬ ਮਜ਼ਦੂਰੀਆਂ ਹੀ ਬਚਦੀਆਂ ਸੀ। ਜੀ ਜੀ ਲੇਕਿਨ ਇਹ ਸੀਜ਼ਨ ਦੇ ਵਿੱਚ ਨਾ ਜ਼ਿਮੀਂਦਾਰ ਨੂੰ ਆਪਣੇ ਮਕਾਮੀ ਸਬਜ਼ੀਆਂ ਤਾਂ ਹੁਣ ਚੱਲੀਆਂ, ਜੀ ਜੀ ਲੇਕਿਨ ਜਿਹੜੀਆਂ ਸਾਈਡ ਤੋਂ ਸਬਜ਼ੀਆਂ ਆਉਂਦੀਆਂ ਰਹੀਆਂ ਨਾ, ਉਹਨਾਂ ਬਹੁਤ ਪੈਸਾ ਕਮਾਇਆ ਤੇ ਆਲੂ ਮੰਦਾ ਹੋ ਗਿਆ। ਸਹੀ। ਉਹ ਗੱਡ ਪਹਿਲੇ ਮੰਗਾ ਲਈ, ਦੂਸਰਾ ਆਲੂ ਇਹ ਪੱਟੇ ਨੇ ਤੇ ਗੱਡ ਮੰਗਾ ਵੀ ਲਈ। ਆਪਾਂ ਉਹਦੇ ਆਂਦੇ ਨੂੰ ਪੱਟ ਲੈਣੇ ਨੇ। ਅੱਛਾ ਹਾਂ ਪੱਠੇ ਵੀ ਤਲ ਜਾਣੇ ਨੇ। ਅੱਛਾ ਪੱਠੇ ਵੀ ਲਿਆਣੇ। ਹਾਂ ਇਹ ਤਾਂ ਆਪਾਂ ਇੱਕ ਤੋੜਾ ਪੱਟਣਾ। ਸਹੀ। ਉਹ ਲੈ ਮੈਨੂੰ ਫੜਾ, ਮੈਂ ਪੱਟਣਾ। ਨਹੀਂ ਤੁਸੀਂ ਖਲੇ ਰਹੋ, ਤੁਸੀਂ ਬਸ ਦੱਸਣਾ ਹੈ ਮੈਨੂੰ। ਮੈਂ ਤੁਹਾਨੂੰ ਜ਼ਿਮੀਂਦਾਰਾਂ ਨੂੰ ਕਵਾਂਗਾ ਇਹ ਗੱਲ, ਜਿਹੜਾ ਬੰਦਾ ਮੇਰੇ ਨਾਲ ਮਸ਼ਵਰਾ ਕਰਦਾ ਨਾ, ਮੈਂ ਤੁਹਾਨੂੰ ਇਹ ਗੱਲ ਕਹਿਣਾ, ਕੋਈ ਜਿੰਦੇ ਆਲੂ ਵੇਚਦੇ ਨੇ ਨਾ, ਵੇਚ ਕੇ ਤੇ ਪੈਸੇ ਜੇਬ ਚ ਪਾ ਕੇ ਨਾ ਉੱਤੇ ਹੀ ਹੱਥ ਰੱਖ ਲਵੇ। ਠੀਕ ਹੈ। ਜਿਹੜੇ ਹੁਣ ਵਟੀਂਦੇ ਨੇ ਵੱਟੇ, ਜਿਹੜਾ ਹੈਗਾ ਨਾ ਕੱਲ, ਉਹਨੂੰ ਨਾ ਵੇਖੇ। ਨਹੀਂ ਪਿਛਲੇ ਸਾਲ ਇਹ ਸੀਨ ਬਣਿਆ ਸੀ ਵੀ ਜਿਹੜੇ ਬੰਦੇ ਨੇ ਲਾ ਲਈਆਂ ਸੀ ਢੇਰੀਆਂ ਪੱਟ ਕੇ, ਤੇ ਥੋੜੇ ਦਿਨਾਂ ਬਾਅਦ ਹੀ ਕੀਮਤਾਂ ਟ੍ਰਿਪਲ ਹੋ ਗਈਆਂ ਸੀ। ਹਾਂਜੀ ਬਿਲਕੁਲ ਸਹੀ ਗੱਲ। ਤੇ ਹੁਣ ਮੇਰਾ ਤਾਂ ਖਿਆਲ ਹੈ ਜ਼ਿਮੀਂਦਾਰ ਇਹ ਗੱਲ ਸੋਚੀ ਖਲੇ ਨੇ। ਹਾਂ ਪਿਛਲੀ ਸਾਲਾਂ ਦਾ ਚੇਤਾ ਰੱਖਣ ਦੇ ਜ਼ਿਮੀਂਦਾਰ ਪਾ, ਇਹਨਾਂ 8-7 ਲੱਖ ਦੇ ਕਿੱਲੇ ਵੇਚੇ ਕਈਆਂ ਨੇ, ਐਕਸਟਰਾ ਆਲੂ ਰੱਖਿਆ ਸੀ ਜਿੰਨਾ। ਤੇ ਆਪਣੇ ਪਾਸੇ ਹੁਣ ਇੱਕ ਕਿੱਲਾ ਵੀ ਨਹੀਂ ਪਟੀਚਾ। ਹਾਂਜੀ ਨਹੀਂ ਆਲੂ ਪਟੀਂਦਾ ਪਿਆ ਬਹੁਤ। ਆ ਬੀਜਾ ਸਿੰਘ ਆਲੂ ਬੜਾ ਪਟੀਂਦੇ ਪਿਛੇ। ਕੱਲ ਸਰਦਾਰ ਅਕਰਮ ਨੇ ਵੇਚਿਆ 2200 ਤੋੜਾ ਵਿਕਿਆ ਰੱਤੇ ਆਲੂਆਂ ਦਾ। ਅੱਗੇ ਫੋਨ ਉਹ ਪੇ ਕਰਦਾ ਸੀ। ਅੱਛਾ ਹੁੰਦਾ ਵੀ ਜਦੋਂ ਆਲੂ ਮਹਿੰਗਾ ਵਿਕਦਾ ਨਾ, ਉਹ ਸਿਗਰਟ ਇੱਥੇ ਲਾ ਲੈਂਦੇ ਇੱਥੇ, ਤੇ ਇੰਜ ਫਿਰ ਪੀਵੇ ਦਾ ਬੜੀ ਆਈਟਮ ਹੈ। ਆਹੋ ਤੋੜੇ 4 ਮੰਗ ਵਿਕ ਗਏ ਨਾ ਹੁੰਦੇ ਕੱਲ, ਤੇ ਕੱਲ ਮੈਂ ਵੇਖਿਆ ਲਗਾ ਇੱਥੇ ਸਿਗਰਟ ਲਾਈ ਜਵਾਨ ਤੇ ਇੰਜ ਪੀਵੇ ਪਿਆ। ਇਹ ਤਾਂ ਬੱਕਰੇ ਦੀ ਕੜਾਈ ਬਣ ਗਈ ਹੁੰਦੇ ਬਸ। ਲੈ ਹੋਰ ਆਵਾਜ਼ਾਂ ਪੇ ਮਾਰਦਾ ਉਹਨਾਂ ਦਾ। ਆਜੋ ਬੰਦਾ ਚੰਗਾ ਹੀ ਆ, ਬੰਦਾ ਚੰਗਾ। ਉਸ ਦਿਨ ਠਾਠੀ ਰੂਹ ਹੈ। ਅੱਧਾ ਕਿਲੋ ਮੂੰਗਫਲੀ ਖਵਾਈ ਤੀ ਉਹਨੇ ਵਿਚਾਰੇ। ਨਹੀਂ ਵੈਸੇ ਵੀ ਨਾ ਮਹਿਫਲੀ ਬੰਦਾ ਹੈ। ਚੰਗੇ ਬੰਦੇ ਦਾ ਨਾਂ ਰਹਿਣਾ ਦੁਨੀਆ ਦੇ, ਐਵੇਂ ਗੱਲ ਹੈ। ਅੱਛਾਈ ਦਾ ਨਾਂ ਰਹਿਣਾ, ਬੁਰਾਈ ਖਤਮ ਹੋ ਜਾਣੀ। ਲੇਕਿਨ ਉਹਨੇ ਫਾਰਮ ਪਾਇਆ ਪਰ ਮੱਛੀ ਉਹਨੇ ਨਹੀਂ ਖਵਾਈ। ਇਹ ਗਿਲਾ ਆਪਣਾ ਬਣਦਾ ਨਾ ਉਹਦੇ ਨਾਲ ਵੈਸੇ ਹੈ। ਬਣਦਾ ਐਡਾ ਕੰਜੂਸ ਬੰਦਾ ਵੇਖਣਾ ਨਹੀਂ ਜਮਾਨੇ। ਲੇਕਿਨ ਉਹਦੇ ਤੱਕ ਨਾ ਗੱਲ ਪਹੁੰਚਾਣੇ ਆ ਕਿਸੇ ਤਰੀਕੇ ਨਾਲ। ਨਹੀਂ ਯਾਰ ਜੇ ਉਹਨੇ ਫਾਰਮ ਪਾਇਆ
ਤੂੰ ਤਾਂ ਅੱਖ ਪਾਉਂਦਾ ਬੇਲੀਆਂ ਦੋਸਤਾਂ ਨੂੰ ਮਿਲਾ ਕੇ ਦੇ ਵਿੱਚ ਉਸ਼ਰ ਜ਼ਕਾਤ ਕੱਢੇ। ਮੈਂ ਕੀ ਨਾ ਵੀ ਆਪਾਂ ਵੀ ਨਾ ਫਾਰਮ ਬਣਾ ਲਈਏ ਮੱਛੀ ਦਾ ਛੋਟਾ ਜਿਹਾ। ਅਜੇ ਆਲੂ ਤੂੰ ਕੱਢਣਾ ਪਿਆ ਜੀ, ਆਲੂ ਨਿਕਲਦਾ ਰਿਹਾ ਫਾਰਮ ਹੀ ਆਪਾਂ ਪਾਉਣਾ। ਇਧਰ ਨਾ ਆ ਖੇਲ ਹੈ ਉੱਚੀ। ਹਾਂਜੀ ਇਹਨੂੰ ਪਾਣੀ ਨਹੀਂ ਲੱਗਾ। ਪਾਣੀ ਨਹੀਂ ਲੱਗਾ। ਚਲੋ ਨੀਵੀਂ ਪੱਟ ਕੇ ਵੇਖ। ਹਾਂ ਆ ਨੀਵੀਂ ਪੱਟ ਕੇ ਵੇਖ ਯਾਰ। ਉਧਰ ਵੀ ਨਾ ਬਰਾ ਜਨਾ। ਮੈਂ ਤਾਂ ਪੱਟ ਗਿਆ, ਬੀਜ ਰੱਖ ਲਈਏ। ਕਿਦੋਂ ਦਾ ਬੀਜ ਪਿਆ ਨਿਕਲਦਾ। ਹਾਂ ਮੈਂ ਤੇ ਘੋਰ ਆਣਾ। ਹਾਂ ਸਮੋਸਿਆਂ ਪਕੌੜਿਆਂ ਦੀ ਦੁਕਾਨ ਬਣਾ ਲਈ, ਉਹਦੇ ਬੜੇ ਚੱਲਣ ਨੇ। ਯਾਰ ਕੋਈ ਵੱਡਾ ਕੰਮ ਦੱਸ ਤੂੰ, ਸਾਨੂੰ ਅਸਲੋਂ ਹੀ ਹੁਣ। ਹੈਂ ਤੇ ਆਲੂਆਂ ਦੇ ਹਿਸਾਬ ਨਾਲ ਹੀ ਦੱਸਣਾ ਨਾ। ਹੈ ਇਹ ਤਾਂ ਚਿਪਸ ਦੱਸਿਆ ਨੇ ਬਿਹਤਰ। ਚਿਪਸ ਵਾਲੇ ਇਹ ਨਹੀਂ ਲੈਂਦੇ। ਚਿਪਸ ਵਾਲੇ ਚੰਗੇ ਆਲੂ ਲੈਂਦੇ ਨੇ, ਚੰਗੇ ਵਧੀਆ ਵਾਲੇ। ਸ਼ਕਰ ਕਹਿੰਦੇ ਪਟਨੇ ਹੋ। ਸ਼ਕਰਕੰਦੀ ਵੀ ਥੋੜੀ ਜਿਹੀ ਪੱਟ ਲਾਂ ਦੇ ਖਾਣ ਜੋਗੀ। ਆਹ ਬਾਲਾਂ ਵਾਲੀ ਪੱਟੀ ਯਾਰ, ਸਰਦੀ ਤੋਂ ਲੰਘਦੀ ਪਈ ਆਂਦੀ ਪਈ। ਹੈਂ ਕੱਲ ਮੈਂ ਰੇੜੀਆਂ ਤੇ ਸ਼ਕਰਕੰਦੀ ਵੇਖੀ, ਯਕੀਨ ਕਰ। ਆਉਂਦੇ ਵਾਲੇ ਵੇਖੇ ਨਾ ਤੂੰ, ਆ ਥੋੜੇ ਵੱਢ ਪੱਠੇ ਥੋੜੇ। ਹੈਂ ਗੱਲ ਕਰਨ ਵਾਲੇ ਵੀ ਸਾਰੇ ਪੱਠੇ ਤੁਸੀਂ ਸਭੀ ਪੁੱਛਦੇ ਪੰਡ ਦੇ ਜੇ ਵੱਢ ਰੇੜਾ ਲੈਂਦੇ ਜੇ ਫਿਰ। ਸਵੇਰ ਜੋਗੇ ਵੜ ਲੈ, ਸਵੇਰ ਜੋਗੇ ਵੀ ਸਵੇਰੇ। ਨਹੀਂ ਹੁਣ ਪੁੱਛਿਆ ਤਾਂ ਤੂੰ ਇੱਕ ਪੰਡ ਨੇ। ਨਹੀਂ ਡੰਗ ਇਹਨਾਂ ਹੁੰਦਾ, ਤੂੰ ਰੇੜਾ ਪੱਠਿਆ ਮੇਰਾ ਰੇੜਾ ਤੇਰਾ ਆਉਂਦਾ ਪਿਆ ਹੋਣਾ। ਉਹ ਰੇੜਾ ਤੇਰਾ ਨਹੀਂ ਆਉਂਦਾ ਪਿਆ, ਉਹ ਰੇੜਾ ਮੇਰੇ ਹਿਸਾਬ ਤੇਰਾ ਆਉਂਦਾ ਪਿਆ। ਹਾਂ ਨਹੀਂ ਬਸ ਠੀਕ ਹੈਗਾ, ਤੈਨੂੰ ਨਹੀਂ ਪੱਠੇ ਦੇਣੇ ਕਰਨੇ। ਨਹੀਂ ਅੱਜ ਤੁਹਾਨੂੰ ਆ ਗਿਆ ਸੀ ਕਾਬੂ। ਹਾਂਜੀ ਮੰਗਣ ਵਾਲਿਆਂ ਨੂੰ ਕਿਹੜੀ ਥੋੜੇ। ਉਹ ਕਾਰਿਆ ਕਈ। ਇੱਕ ਮਿੰਟ ਆ ਰਹਿ ਗਏ ਬੂਟੇ। ਇਧਰ ਆਲੂ ਸਹੀ ਨੇ ਯਾਰ, ਉਧਰ ਤਾਂ ਪਾਣੀ ਨਹੀਂ ਚੜਿਆ ਉੱਤੇ। ਆਹੋ ਇਧਰ ਲਿਆ ਉਰ ਮੈਨੇ ਫੜਾ ਕੇ ਨਾ ਕਈ ਵੀ ਐਵੇਂ ਚਗਲੀ ਜੀ ਲੈਂਦੀ ਜੇ ਮੇਰੇ ਹਿਸਾਬ ਚ। ਹੈਗੀ ਹੈ ਬੋਲੀ। ਹੌਲੀ ਤਾਂ ਕੋਣੀ ਏਡੀ। ਹੌਲੀ ਵੀ ਇਹ ਤੇ ਹੌਲੀ ਵੀ ਮਿੱਟੀ ਲਾਉਣ ਵਾਲੀ। ਇਹ ਚੋਰੀ 20 ਹੋਰਾ ਨਿਕਲਿਆ ਮੇਰੇ ਹਿਸਾਬ ਚ। ਹੈਂ 20 ਹੋਰਾ ਨਿਕਲਿਆ। ਐਵੇਂ ਤਾਂ ਤੂੰ ਨੱਪੀ ਜਾਣਾ ਹੈ। ਕਿਸ ਤਰ੍ਹਾਂ? ਆ ਜਿਵੇਂ ਨਹੀਂ ਆਵੇ ਬਸ ਕਰ ਜਾ।